ਸਤਿ ਸ਼੍ਰੀ ਅਕਾਲ। ਤੁਸੀਂ जुड़े हुए हो पंजाबी रेडियो USA ਦੇ ਨਾਲ ਤੇ ਇਸ ਵੇਲੇ ਦੀ ਖਬਰ ਅਮਰੀਕਾ ਤੋਂ ਆ ਰਹੀ ਹੈ, ਜਿੱਥੇ ਇੱਕ ਭਾਰਤੀ ਅਮਰੀਕੀ ਨੂੰ ਪੌਂਜੀ ਸਕੀਮ ਚਲਾਉਣ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਨੂੰ ਇਸ ਮਾਮਲੇ ਦੇ ਵਿੱਚ ਜਿੰਨਾ ਚਿਰ ਸਜ਼ਾ ਦਾ ਐਲਾਨ ਨਹੀਂ ਹੁੰਦਾ ਉਹਨਾਂ ਚਿਰ ਇਹਨੂੰ ਸਲਾਖਾਂ ਪਿੱਛੇ ਰਹਿਣਾ ਪਊਗਾ। FBI ਨੇ ਇਸ ਮਾਮਲੇ ਦੀ ਪੜਤਾਲ ਕੀਤੀ ਹੈ। ਪੂਰੀ ਡਿਟੇਲ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੀ ਟ੍ਰਿਬਿਊਨ ਦੇ ਵਿੱਚ ਜਿਹੜੀ ਜਾਣਕਾਰੀ ਛਪੀ ਆ ਉਸ ਜਾਣਕਾਰੀ ਦੇ ਮੁਤਾਬਕ ਭਾਰਤੀ ਅਮਰੀਕੀ 36 ਸਾਲਾ ਭਾਰਤੀ ਅਮਰੀਕੀ ਹੈ ਸਿਧਾਰਥ ਜਵਾਹਰ ਇਹਦਾ ਨਾਂ ਦੱਸਿਆ ਗਿਆ। ਇਹਨੂੰ ਪੌਂਜੀ ਸਕੀਮ ਘੁਟਾਲੇ ਜਿਵੇਂ ਆਪਾਂ ਕਹਿੰਦੇ ਨਾ ਇਨਵੈਸਟ ਕਰੋ, ਜਿਵੇਂ ਪੰਜਾਬ ਦੇ ਵਿੱਚ ਵੀ ਕਈ ਸਕੀਮਾਂ ਚੱਲਦੀਆਂ ਉਸ ਤਰੀਕੇ ਦੀ ਸਕੀਮ ਘੁਟਾਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਤੇ ਇਹਨੇ ਹੁਣ ਦੱਸਿਆ ਗਿਆ ਕਿ ਉਹ ਪੀੜਤਾਂ ਦੀ ਭਾਲ ਕਰ ਰਿਹਾ। ਜਿਹੜੇ ਤੋਂ ਪੀੜਤ ਨੇ ਜਵਾਹਰ ਤੇ ਕਰੋੜਾਂ ਡਾਲਰ ਦੀ ਪੌਂਜੀ ਸਕੀਮ ਚਲਾਉਣ ਦਾ ਦੋਸ਼ ਹੈ। ਭਾਰਤੀ ਅਮਰੀਕੀ ਤੇ ਲਾਏ ਗਏ ਇਹਨਾਂ ਦੋਸ਼ਾਂ ਦੇ ਮੁਤਾਬਕ ਜੁਲਾਈ 2016 ਤੋਂ ਦਸੰਬਰ 2023 ਤੱਕ ਜਵਾਹਰ ਨੇ ਸਵਿਫਟ ਟਾਰਕ ਨਿਵੇਸ਼ਕਾਂ ਤੋਂ 3 ਕਰੋੜ 50 ਲੱਖ ਅਮਰੀਕੀ ਡਾਲਰ ਦੀ ਰਕਮ ਲਈ, ਪਰ ਨਿਵੇਸ਼ ਤੇ ਸਿਰਫ 1 ਕਰੋੜ ਅਮਰੀਕੀ ਡਾਲਰ ਖਰਚਿਆ ਤੇ ਉਸ ਤੋਂ ਬਾਅਦ ਦੂਜੀ ਜਿਹੜੀ ਰਕਮ ਆ ਉਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੂੰ ਖੁਰਦ-ਬੁਰਦ ਕਰ ਦਿੱਤਾ, ਉਹਦੇ ਵਿੱਚ ਘੁਟਾਲਾ ਕਰ ਦਿੱਤਾ ਤੇ ਹੁਣ ਸਿਧਾਰਥ ਜਵਾਹਰ 36 ਸਾਲਾ ਸਿਧਾਰਥ ਜਵਾਹਰ ਜਿਹੜਾ ਕਿ ਭਾਰਤੀ ਅਮਰੀਕੀ ਹੈ ਉਹਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਕਰਾਰ ਦਿੱਤਾ ਗਿਆ। ਜਿਹੜੀ ਇੱਕ ਇੰਡੀਆ ਟੂਡੇ ਦੀ ਰਿਪੋਰਟ ਹੈ, ਇੱਕ ਦੀ ਟ੍ਰਿਬਿਊਨ ਦੇ ਵਿੱਚ ਕੁਝ ਅੰਸ਼ ਛਪੇ ਹੋਏ ਨੇ ਤੇ ਕੁਝ ਹੋਰ ਜਿਹੜੀਆਂ ਵੈਬਸਾਈਟਸ ਤੋਂ ਆਪਾਂ ਨੂੰ ਪਤਾ ਲੱਗਿਆ ਉਹ ਇਹ ਹੈ ਕਿ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਉਹਨੇ ਜਿਹੜੇ ਪੈਸੇ ਲਏ ਨੇ, ਉਹ ਜਿਹੜੇ ਉਹਨੇ ਘੁਟਾਲਾ ਕੀਤਾ ਉਸ ਮਾਮਲੇ ਦੇ ਵਿੱਚ ਉਹਨੂੰ ਜਾਂ ਤਾਂ 20 ਸਾਲ ਦੀ ਸਜ਼ਾ ਹੋ ਸਕਦੀ ਹੈ ਜੇਕਰ ਉਹ ਦੋਸ਼ੀ ਕਰਾਰ ਦਿੱਤਾ ਗਿਆ, ਸਜ਼ਾ ਸੁਣਾਏ ਜਾਣ ਤੱਕ ਤਾਂ ਉਹਨੂੰ ਸਲਾਖਾਂ ਪਿੱਛੇ ਰਹਿਣਾ ਪਊਗਾ, ਜਾਂ ਫਿਰ ਉਹਨੂੰ 2.5 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਤੇ ਇਹਦੇ ਨਾਲ ਦੋਵੇਂ ਵੀ ਹੋ ਸਕਦੇ ਨੇ। ਤੇ ਜਿਹੜਾ ਇਨਵੈਸਟਮੈਂਟ ਐਡਵਾਈਜ਼ਰ ਫਰਾਡ ਚਾਰਜ ਹੈ ਉਹਨੂੰ ਕੀਤਾ ਕਿ 5 ਸਾਲਾਂ ਤੱਕ ਉਹਨੂੰ ਪ੍ਰਿਜ਼ਨ ਦੇ ਵਿੱਚ ਰਹਿਣਾ ਪੈ ਸਕਦਾ ਤੇ 10,000 ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਜਾਂ ਦੋਵੇਂ ਵੀ ਹੋ ਸਕਦੇ ਆ। ਜਿਹੜਾ ਉਹਦਾ ਮਿਸਲੀਡਿੰਗ ਪ੍ਰੈਕਟਿਸਿਸ ਬਾਰੇ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ, ਉਹ ਕਹਿੰਦੇ ਕਿ ਜਿਹੜੇ ਉਹਨੇ ਪ੍ਰੋਮਿਸ ਕੀਤੇ ਸੀਗੇ ਜਵਾਹਰ ਨੇ ਲੋਕਾਂ ਦੇ ਨਾਲ ਕਿ ਉਹ ਲੋਕਾਂ ਤੋਂ ਪੈਸੇ ਇਨਵੈਸਟ ਕਰਾਊਗਾ ਤੇ ਫਿਰ ਉਹਨਾਂ ਨੂੰ ਇੰਨੇ ਦੇਊਗਾ, ਤਾਂ ਉਹ ਕਹਿੰਦੇ ਕਿ ਇੰਸਟੈਡ ਆਫ ਇਨਵੈਸਟਿੰਗ ਦਾ ਫੰਡਸ ਐਜ਼ ਪ੍ਰੋਮਿਸਡ, ਕਿ ਜਿਹੜੇ ਉਹਨੇ ਫੰਡ ਜਿਵੇਂ ਉਹਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹਨਾਂ ਨੂੰ ਕਰਨ ਦੀ ਬਜਾਏ ਜਿਹੜਾ ਜਵਾਹਰ ਆ ਉਹ ਇੱਕ ਲਗਜ਼ਰੀ ਉਹਦਾ ਲਾਈਫ ਸਟਾਈਲ ਸੀਗਾ ਤੇ ਉਹਦਾ ਜਿਹੜਾ ਦੱਸਿਆ ਜਾ ਰਿਹਾ ਕਿ ਪ੍ਰਾਈਵੇਟ ਪਲੇਨ ਸੀਗਾ, ਇੱਕ ਫਲਾਈਟ ਤੇ ਨਾਲ ਹੀ ਉਹ ਲਗਜ਼ਰੀ ਹੋਟਲਾਂ ਦੇ ਵਿੱਚ ਰੁਕਦਾ ਸੀਗਾ ਤੇ ਐਕਸਟਰਾ ਐਡਵਾਂਟੇਜ ਜਿਹੜੀਆਂ ਉਹ ਡਾਈਨਿੰਗ ਦੇ ਉੱਤੇ ਜਾਂ ਹੋਰ ਹਾਈ ਐਂਡ ਰੈਸਟੋਰੈਂਟਸ ਦੇ ਵਿੱਚ ਉਹਦੇ ਬਾਰੇ ਕਿਹਾ ਜਾਂਦਾ ਕਿ ਉਹ ਖਰਚਾ ਕਰਦਾ ਸੀ। ਯਾਨੀ ਕਿ ਤੁਸੀਂ ਆਮ ਭਾਸ਼ਾ ਪੰਜਾਬੀ ਭਾਸ਼ਾ ਦੇ ਵਿੱਚ ਜੇ ਗੱਲ ਸਮਝਣੀ ਹੋਵੇ ਕਿ ਜਿਹੜਾ ਪੈਸਾ ਉਹਨੇ ਸਕੀਮ ਦੇ ਨਾਂ ਹੇਠ ਇਕੱਠਾ ਕੀਤਾ ਕਿ ਸਵਿਫਟ ਟਾਰਕ ਜਿਹਦਾ ਆਪਾਂ ਨਾਮ ਦੱਸਿਆ, ਉਸ ਸਕੀਮ ਦੇ ਪੈਸੇ ਨੂੰ ਉਹਦਾ ਇਨਵੈਸਟ ਕਰਨ ਦੀ ਬਜਾਏ ਜਾਂ ਕਿਤੇ ਲਾਉਣ ਦੀ ਬਜਾਏ ਉਹਨੇ ਆਪਾਂ ਨੂੰ ਆਪਣੇ ਲਗਜ਼ਰੀ ਲਾਈਫ ਸਟਾਈਲ ਉੱਤੇ ਖਰਚ ਕੀਤਾ। ਉਹ ਮਹਿੰਗੇ ਹੋਟਲਾਂ ਦੇ ਵਿੱਚ ਰੁਕਦਾ ਸੀ, ਉਹ ਮਹਿੰਗੀਆਂ ਕਾਰਾਂ ਦੇ ਵਿੱਚ, ਮਹਿੰਗੇ ਰੈਸਟੋਰੈਂਟਾਂ ਦੇ ਵਿੱਚ ਰੁਕਦਾ ਸੀ ਤੇ ਇਹਦੇ ਨਾਲ ਉਹਨੇ ਪ੍ਰਾਈਵੇਟ ਇੱਕ ਪਲੇਨ ਵੀ ਲਿਆ ਹੋਇਆ ਸੀਗਾ ਤੇ ਇਹਦੇ ਨਾਲ ਉਹਦੇ ਜਿਹੜੇ ਮੈਜੋਰਟੀ ਕਲਾਇੰਟ ਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੰਗਲ ਇਨਵੈਸਟਮੈਂਟ ਜਿਹੜੀ ਆ ਉਹ ਸਟਾਰਟਿੰਗ ਕੀਤੀ ਸੀ 2015 ਦੇ ਵਿੱਚ। ਫਿਲਿਪ ਮੋਰਿਸ ਪਾਕਿਸਤਾਨ ਜਿਹੜਾ ਉਹ 2015 ਦੇ ਵਿੱਚ ਉਹਦੇ ਟੱਚ ਦੇ ਵਿੱਚ ਆਇਆ ਸੀਗਾ। ਸ਼ੌਕਿੰਗਲੀ ਉਹ ਕਹਿੰਦੇ 99% ਆਫ ਕਲਾਇੰਟ ਫੰਡ ਜਿਹੜੇ ਨੇ ਉਹ ਕਹਿੰਦੇ ਕਿ ਇਹਨਾਂ ਦੀ ਜਿਹੜੀ ਇਨਵੈਸਟਮੈਂਟ ਆ ਉਹਨੂੰ ਕਿਤੇ ਹੋਰ ਲਾ ਦਿੱਤਾ ਗਿਆ, ਮਤਲਬ ਉਸ ਇਨਵੈਸਟਮੈਂਟ 'ਚੋਂ ਨਿਕਲਿਆ ਕੱਖ ਨਹੀਂ ਗਾ। ਉਹ ਨਾਲ ਹੀ ਇਹ ਦੱਸਿਆ ਗਿਆ ਕਿ ਇਹਦਾ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। 99% ਜਿਹੜੇ ਉਹਦੇ ਕਲਾਇੰਟ ਸੀਗੇ ਜਿਨ੍ਹਾਂ ਤੋਂ ਉਹਨੇ ਨਿਵੇਸ਼ ਦੇ ਨਾਂ 'ਤੇ ਪੈਸਾ ਠੱਗਿਆ ਸੀ, ਉਹਨਾਂ ਨੇ ਜਦੋਂ ਆਪਣੇ ਪੱਧਰ 'ਤੇ ਇਹਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ ਕਿ ਉਹਨਾਂ ਨੂੰ ਮਿਸਲੀਡ ਹੀ ਕੀਤਾ ਜਾ ਰਿਹਾ ਸੀਗਾ। ਉਹਨਾਂ ਨੂੰ ਨਾ ਤਾਂ ਕੋਈ ਵਾਪਸ ਪੈਸਾ ਦਿੱਤਾ ਗਿਆ ਤੇ ਨਾ ਹੀ ਉਹਨਾਂ ਨੂੰ ਕੋਈ ਹੋਰ ਜਿੱਥੇ ਉਹਨਾਂ ਨੂੰ ਪੈਸਾ ਕਿਹਾ ਗਿਆ ਸੀ ਕਿ ਇੱਥੇ ਇਨਵੈਸਟ ਕਰਾਂਗਾ ਉਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਬਾਰੇ ਕੁਝ ਹੋਰ ਸਰਚ ਦੇ ਵਿੱਚ ਆਉਂਦੀਆਂ ਨੇ, ਇਨਵੈਸਟੀਗੇਸ਼ਨ ਦੇ ਵਿੱਚ ਆਉਂਦੀਆਂ ਨੇ। ਤਾਂ ਜਿਹੜੀ ਇਨਵੈਸਟਮੈਂਟ ਇੱਕ ਉਹਨੇ ਲਈ ਸੀਗੀ 7 ਜੂਨ 2022 ਦੀ, ਇਸ ਮਾਮਲੇ ਦੇ ਵਿੱਚ ਵੀ ਜਦੋਂ ਉਹਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਜਾਂ ਉਹਦੇ ਬਾਰੇ ਜਾਂਚ ਕੀਤੀ ਗਈ ਤਾਂ ਉਹ ਲੱਗਿਆ ਕਿ ਇਹ ਫਰਾਡ ਕਰ ਰਿਹਾ। ਫਿਰ ਇਸ ਤੋਂ ਬਾਅਦ ਹੌਲੀ ਹੌਲੀ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਹ ਕਹਿੰਦੇ ਕਿ ਇੱਕ ਟੈਕਸਸ ਬੋਰਡ ਹੈ, ਟੈਕਸਸ ਸਟੇਟ ਸਿਕਿਉਰਿਟੀ ਬੋਰਡ ਹੈ, ਜਿਹਨੇ ਸਵਿਫਟ ਟਾਰਕ ਕੈਪੀਟਲ ਦੀ ਜਿਹੜੀ ਆਥੋਰਾਈਜੇਸ਼ਨ ਕੀਤੀ ਸੀ ਜੂਨ 7 2022 ਤੋਂ ਬਾਅਦ ਹੁਣ ਇਹਨਾਂ ਨੇ ਆਥੋਰਾਈਜੇਸ਼ਨ ਵੀ ਕਰਵਾਈ ਹੋਈ ਸੀਗੀ। ਸੋ ਵੱਖ-ਵੱਖ ਚੀਜ਼ਾਂ ਦੇ ਜ਼ਰੀਏ ਇਹਦੇ ਉੱਤੇ ਹੁਣ ਦੋਸ਼ ਲੱਗੇ ਨੇ। ਇੱਕ ਰਿਪੋਰਟ ਇਹਦੇ ਬਾਬਤ ਗਰੀਸ਼ ਕੁਮਾਰ ਅੰਸ਼ੁਲ ਦੀ ਵੀ ਹੈਗੀ ਆ ਜਿਹੜੀ ਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਹੋਈ ਆ। ਇਹਦੇ ਨਾਲ ਮਾਫ ਕਰਨਾ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਰਿਪੋਰਟ ਛਪੀ ਹੋਈ ਹੈ ਤੇ ਇਹਦੇ ਨਾਲ ਆਪਾਂ ਜਿਹੜੀ ਰਿਪੋਰਟ ਦਾ ਜ਼ਿਕਰ ਕੀਤਾ ਉਹ ਇੰਡੀਆ ਟੂਡੇ ਦੀ ਰਿਪੋਰਟ ਦਾ ਆਪਾਂ ਜ਼ਿਕਰ ਕੀਤਾ ਤੁਹਾਡੇ ਨਾਲ ਕਿ ਜਿਹਦੇ ਵਿੱਚ ਉਹਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਉਹਦਾ
ਲਗਜ਼ਰੀ ਲਾਈਫਸਟਾਈਲ ਸੀਗਾ ਤੇ ਮਿਸਲੀਡਿੰਗ ਪ੍ਰੈਕਟਿਸਿਸ ਸੀਗੀਆਂ ਕੁਛ ਕੁ। ਤੇ ਹੁਣ ਇਹਨੂੰ ਜਿੰਨਾ ਚਿਰ ਸਜ਼ਾ ਦਾ ਐਲਾਨ ਨਹੀਂ ਹੁੰਦਾ ਸਲਾਖਾਂ ਪਿੱਛੇ ਰਹਿਣਾ ਪਊਗਾ। ਤੇ ਜਿਵੇਂ ਆਪਾਂ ਦੱਸਿਆ ਕਿ ਵਾਇਰ ਫਰਾਡ ਚਾਰਜਸ US ਦੇ ਵਿੱਚ ਜਿਹੜੇ ਵੀ ਹੁੰਦੇ ਨੇ ਉਹਨਾਂ ਦੇ ਬਾਰੇ ਜਿਹੜੀ ਸਜ਼ਾ ਹੈ ਉਹ 20 ਸਾਲ ਇਨ ਪ੍ਰਿਜ਼ਨ ਤੇ 2.5 ਲੱਖ ਰੁਪਏ ਦਾ $2.5 ਲੱਖ ਦਾ ਜੁਰਮਾਨਾ ਤੇ ਜਾਂ ਦੋਵੇਂ ਹੋ ਸਕਦੇ ਨੇ। ਇਨਵੈਸਟਮੈਂਟ ਐਡਵਾਈਜ਼ਰ ਫਰਾਡ ਚਾਰਜਸ ਜਿਹੜੇ ਨੇ ਉਹਨਾਂ ਦੇ ਵਿੱਚ 5 ਸਾਲ ਦੀ ਜੇਲ੍ਹ ਤੇ $10,000 ਦਾ ਜੁਰਮਾਨਾ ਜਾਂ ਫਿਰ ਦੋਵੇਂ। ਇਹ ਜਿਹੜੇ ਦੋਸ਼ ਨੇ ਉਹਨਾਂ ਦੇ ਮੁਤਾਬਕ ਜੋ ਸਜ਼ਾ ਹੋ ਸਕਦੀ ਹੈ ਉਹਦੇ ਮੁਤਾਬਕ ਇੰਡੀਆ ਟੁਡੇ ਦੀ ਵੈਬਸਾਈਟ ਉੱਤੇ ਲਿਖਿਆ ਗਿਆ। ਹੁਣ ਪੌਂਜੀ ਸਕੀਮ ਘੁਟਾਲਾ ਜਿਹੜਾ ਚਲਾਉਂਦਾ ਸੀ ਇਹ ਸਿਧਾਰਥ ਜਵਾਹਰ 36 ਸਾਲਾ ਭਾਰਤੀ ਅਮਰੀਕੀ ਦੱਸਿਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਸਜ਼ਾ ਸੁਣਾਏ ਤੱਕ ਉਹਨੂੰ ਸਲਾਖਾਂ ਦੇ ਪਿੱਛੇ ਰਹਿਣ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ